दर्शकों ब्रेक के बाद थोड़ा स्वागत है जी राज साहब। अगले इशू बारे थोड़ा एनालिसिस जानना चाहांगे, की कहना चाहोगे तुसीं? देखो 47 ਦੀ ਵੰਡ ਨੇ ਇਨਫੈਕਟ ਪੰਜਾਬ ਨੂੰ ਵੰਡਿਆ ਜੀ। ਬੰਗਾਲ ਦੀ ਵੰਡ ਉਸ ਲਾਈਨ ਦੇ ਉੱਤੇ ਇੱਕ ਵਾਰੀ ਪਹਿਲਾਂ ਵੀ ਹੋਈ ਸੀ 20ਵੀਂ ਸਦੀ ਦੀ ਬਿਗਨਿੰਗ 'ਚ, ਲੇਕਿਨ ਉਦੋਂ ਰੌਲਾ ਪਾ ਕੇ ਉਹਨਾਂ ਨੇ ਉਹਨੂੰ ਇੱਕ ਕਰ ਲਿਆ ਸੀ। ਲੇਕਿਨ 47 'ਚ ਵੰਡ ਉਸੇ ਲਾਈਨ ਤੋਂ ਹੀ ਹੋਈ। ਇੱਕ ਪਾਸੇ ਹਿੰਦੂ ਵਪਾਰੀਆਂ ਵਾਲਾ ਇਹ ਪੂਰਬੀ ਬੰਗਾਲ ਸੀ, ਜਿਹੜਾ ਪੱਛਮੀ ਬੰਗਾਲ ਜਿਹੜਾ ਅੱਜ ਇੰਡੀਆ ਦਾ ਹਿੱਸਾ ਹੈ, ਔਰ ਦੂਸਰੇ ਪਾਸੇ ਮੁਸਲਿਮ ਮੈਜੋਰਿਟੀ ਜਿਹੜਾ ਹੈ ਉਹ ਈਸਟ ਬੰਗਾਲ ਸੀ ਜੀ। ਪੰਜਾਬ ਦੀ ਵੰਡ ਤੋਂ ਬਾਅਦ ਜ਼ਾਹਰ ਹੈ, ਹਾਲਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਇਹੀ ਡ੍ਰੀਮ ਸੀ ਕਿ ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ ਜੀ। ਲੇਕਿਨ ਇਸ ਦੇ ਉਲਟ ਜਿਸ ਕਿਸਮ ਦੀ ਹੌਸਟਿਲਿਟੀ ਇਹਨਾਂ ਨੇ ਬਣਾ ਕੇ ਰੱਖੀ, ਕਸ਼ਮੀਰ ਮੁੱਦਾ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਏ ਪਰ ਕਦੇ ਵੀ ਰਾਏ ਸ਼ੁਮਾਰੀ ਨੂੰ ਇੰਪਲੀਮੈਂਟ ਨਹੀਂ ਕੀਤਾ। ਫਿਰ ਅਸੀਂ ਦੇਖਦੇ ਹਾਂ ਪੰਜਾਬ ਦੇ ਮਾਮਲੇ 'ਚ ਇਹਨਾਂ ਨੇ ਕਦੇ ਵੀ ਸੀਰੀਅਸਲੀ ਗੁਰਦੁਆਰਿਆਂ ਦਾ ਮਾਮਲਾ, ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਜਦੋਂ ਜਥੇ ਭੇਜਣ ਦੀ ਗੱਲ ਜਾਂ ਦੂਜਾ ਜਦੋਂ ਜੀ ਕਰਦਾ ਹੈ ਜੀ ਟੈਨਸ਼ਨ ਕ੍ਰੀਏਟ ਕਰ ਦਿੰਦੇ ਸੀ, ਜਥੇ ਕੈਂਸਲ ਕਰ ਦਿੰਦੇ ਸੀ ਜੀ। ਔਰ ਇਸ ਸਭ ਤੋਂ ਬਾਅਦ ਜਿਹੜਾ ਜਦੋਂ ਵੀ ਹੋਇਆ, ਨਹੀਂ ਤਾਂ ਹੁਣ ਤੁਸੀਂ ਇੰਟਰਨੈਸ਼ਨਲ ਟ੍ਰੇਡ ਕਰਨਾ ਚਾਹੁੰਦੇ ਹੋ, ਸਭ ਤੋਂ ਵੱਡੀ ਗੱਲ ਦੋਨਾਂ ਪੰਜਾਬਾਂ ਦੇ ਵਿੱਚ ਜਿਹੜਾ ਆਪਸੀ ਟ੍ਰੇਡ ਨੂੰ ਐਨਕਰੇਜ ਕਰਨ ਦੀ ਲਾਈਨ ਰਿਲੀਜੀਅਸ ਟੂਰਿਜ਼ਮ ਦੇ ਨਾਂ ਥੱਲੇ ਜਿਹੜਾ ਤੁਸੀਂ ਖੁੱਲੀ ਜਿਹੜਾ ਕਰੋ। ਕਿੰਨੀ ਲੰਬੀ ਸਟਰਗਲ ਤੋਂ ਬਾਅਦ ਜਿਹੜਾ ਨਨਕਾਣਾ ਸਾਹਿਬ ਅੰਮ੍ਰਿਤਸਰ ਬੱਸ ਸ਼ੁਰੂ ਹੋਈ, ਲੇਕਿਨ ਉਹਦੇ 'ਚ ਵੀ ਇੰਨੀਆਂ ਰੁਕਾਵਟਾਂ ਔਰ ਇੰਨਾ ਕੁਛ ਕਿ ਉਹਦੇ 'ਚ ਪੈਸੇਂਜਰ ਹੀ ਨਹੀਂ, ਉਹਦੀ ਟਿਕਟ ਵੀ ਇੰਨੀ ਕੁ ਰੱਖ ਦਿੱਤੀ। ਸੋ ਕੁੱਲ ਮਿਲਾ ਕੇ ਇਹਨਾਂ ਨੇ ਕਦੇ ਵੀ ਨਹੀਂ ਚਾਹਿਆ ਕਿ ਦੋਨਾਂ ਪੰਜਾਬਾਂ ਦੇ ਵਿੱਚ ਆਪਸੀ ਵਪਾਰ ਮੇਲ ਮਿਲਾਪ ਦੂਜਾ ਤੀਜਾ ਵਧੇ। ਹਾਲਾਂ ਹੁਣ ਇਹ ਟੈਨਸ਼ਨ ਵੀ ਚੱਲ ਰਹੀ ਹੈ ਕਸ਼ਮੀਰ ਦੇ ਵਿੱਚ, ਜਿਹੜੀ ਹੈ ਪੁੰਛ ਔਰ ਦੂਜੇ ਰਾਵਲਾਕੋਟ ਬੱਸ ਸਰਵਿਸ ਹੈ, ਸ਼ਾਇਦ ਮੁਜ਼ੱਫਰਾਬਾਦ ਦੇ ਨਾਲ ਹੈ, ਉਹ ਬੱਸਿਸ ਚੱਲ ਰਹੀਆਂ। ਚੰਗੀ ਗੱਲ ਹੈ ਕਿਉਂਕਿ ਕਸ਼ਮੀਰੀਆਂ ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਰਨ ਦਾ ਹੱਕ ਹੈ। ਇਹਦੇ ਬਾਵਜੂਦ ਈਵਨ ਜਦੋਂ ਇਹਨਾਂ ਨੇ ਸਰਜੀਕਲ ਸਟ੍ਰਾਈਕਸ ਤੇ ਇਹ ਉਹ ਵੀ ਕੀਤਾ, ਉਦੋਂ ਵੀ ਉਹ ਬੱਸ ਸਰਵਿਸ ਕੈਂਸਲ ਨਹੀਂ ਹੋਈ। ਹੁਣ ਇੱਕ ਮੰਗ ਜਿਹਨੂੰ ਪਾਕਿਸਤਾਨ ਨੇ ਚੁਰੋਕਣਾ ਮੰਗਿਆ ਹੋਇਆ ਮੁਸ਼ਰਫ ਦੇ ਜ਼ਮਾਨੇ 'ਚ ਵੀ, ਉਸ ਤੋਂ ਬਾਅਦ ਵੀ ਸਕਸੈਸਿਵ ਐਨ ਬਾਰਡਰ ਦੇ ਉੱਤੇ ਇੱਕ ਪਾਸੇ ਡੇਰਾ ਬਾਬਾ ਨਾਨਕ ਹੈ ਜੀ, ਦੂਜੇ ਪਾਸੇ ਰਾਵੀ ਪਾਰ ਜਿਹੜਾ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ, ਕਰਤਾਰਪੁਰ ਸਾਹਿਬ ਹੈ। ਔਰ ਕਰਤਾਰਪੁਰ ਸਾਹਿਬ ਉਹ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ, ਰੱਬ ਦੇ ਨਾਂ ਤੇ ਕਰਤਾਰ ਦੇ ਨਾਂ ਤੇ ਸ਼ਹਿਰ ਨੂੰ ਵਸਾਇਆ। ਔਰ ਉਹ ਜਿੱਥੇ ਔਰ ਉਹ ਸਾਡੇ ਲਈ ਉੱਥੇ ਹੀ ਗੁਰੂ ਸਾਹਿਬ ਜੋਤ ਸਮਾਏ। ਕਰਤਾਰਪੁਰ ਦੇ ਮੁਕਾਮ ਤੇ ਦੂਸਰੇ ਪਾਤਸ਼ਾਹ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਬਣੇ। ਸੋ ਸਾਡੇ ਲਈ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਉਹੀ ਹੈ ਜੋ ਕਿ ਇਸਲਾਮ 'ਚ ਯਕੀਨ ਰੱਖਣ ਵਾਲੇ ਸਾਡੇ ਮੁਸਲਮਾਨ ਭਰਾਵਾਂ ਭੈਣਾਂ ਲਈ ਮਦੀਨੇ ਦੀ ਹੈ। ਨਨਕਾਣਾ ਸਾਹਿਬ ਦਾ ਰੁਤਬਾ ਮੱਕੇ ਦੇ ਹੈ ਬਰਾਬਰ, ਕਿਉਂਕਿ ਉਹ ਸਾਡਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ। ਹੁਣ ਇਹ ਮੰਗ ਔਰ ਜਿਹੜਾ ਇੱਧਰ ਡੇਰਾ ਬਾਬਾ ਨਾਨਕ ਹੈ ਵਿਚਕਾਰ ਸਿਰਫ 2 ਕਿਲੋਮੀਟਰ ਦਾ ਪੈਂਦਾ ਹੈ, ਔਰ ਇਹ ਮੰਗ ਰਹੀ ਹੈ ਸਿੱਖਾਂ ਦੀ ਕਿ ਵੀ ਇੱਕ ਕੋਰੀਡੋਰ ਬਣਾ ਦਿਓ ਵਿਚਾਲੇ, ਤਾਂ ਕਿ ਜਿਹੜੇ ਵੀ ਦਰਸ਼ਨ ਕਰਨਾ ਚਾਹੁੰਦੇ ਨੇ ਕਰਤਾ ਹੁਣ ਬਜਾਇਆ ਲਾਹੌਰ ਦੂਜੇ ਤੀਜੇ ਜਾਣ ਦੇ, ਜਿਹੜਾ ਕਿ ਕਈ ਦਿਨਾਂ ਦਾ ਔਰ ਵੀਜ਼ਿਆਂ ਦਾ, ਔਰ ਦੂਜਾ ਵੀ ਇਹਨੂੰ ਕੋਰੀਡੋਰ ਬਣਾ ਦਿਓ ਔਰ ਵੀਜ਼ਾ ਫ੍ਰੀ ਪਾਕਿਸਤਾਨ ਉਹਦੇ ਲਈ ਤਿਆਰ ਹੈ ਕਿ ਵੀ ਸਵੇਰੇ ਜਾਣ ਸ਼ਾਮ ਨੂੰ ਆ ਜਾਣ ਔਰ ਇਸ ਕਿਸਮ ਦਾ। ਲੇਕਿਨ ਇਹਦੇ ਬਾਵਜੂਦ ਕਿ ਇਸ ਬਾਰੇ ਪੰਜਾਬ ਅਸੈਂਬਲੀ ਨੇ ਜਿਹੜੀ ਇੰਡੀਅਨ ਆਕੂਪਾਈਡ ਪੰਜਾਬ ਹੈ ਰੈਜ਼ੋਲੂਸ਼ਨ ਵੀ ਕੀਤਾ ਹੋਇਆ ਜੀ ਪਾਸ ਯੂਨੈਨਿਮਸਲੀ। ਔਰ ਇਹ ਗੱਲ ਮਨੋਹਰ ਸਿੰਘ ਗਿੱਲ ਜਦੋਂ ਰਾਜ ਸਭਾ ਮੈਂਬਰ ਸਨ ਜਾਂ ਉਸ ਲੈਵਲ ਤੇ ਇੱਥੋਂ ਜਿਹੜੇ MLA ਵੀ ਬਣਦੇ ਰਹੇ ਜਾਂ MP ਵੀ ਰਿਹਾ ਪ੍ਰਤਾਪ ਸਿੰਘ ਬਾਜਵਾ, ਉਹਨੇ ਵੀ ਇਸ ਨੂੰ ਜਿਹੜਾ ਹਮੇਸ਼ਾ ਉਠਾਇਆ ਪਾਰਲੀਮੈਂਟ ਦੇ ਵਿੱਚ ਕਿ ਬਈ ਪਾਕਿਸਤਾਨ ਗੌਰਮੈਂਟ ਮੰਨਦੀ ਔਰ ਇੱਕ ਕਮੇਟੀ ਵੀ ਬਣੀ, ਦੂਜਾ ਵੀ ਚਲੋ ਮੁੱਕਦੀ ਗੱਲ। ਹੁਣ ਇੱਕ ਪਾਰਲੀਮੈਂਟਰੀ ਕਮੇਟੀ ਸ਼ਸ਼ੀ ਥਰੂਰ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਹੈ, ਮਿਨਿਸਟਰ ਵੀ ਰਿਹਾ, ਉਹਦੀ ਕਮਾਂਡ ਥੱਲੇ ਉਹ ਦੌਰਾ ਕਰ ਰਹੀ ਸੀ ਇਸ ਡੇਰਾ ਬਾਬਾ ਨਾਨਕ ਦਾ। ਡੇਰਾ ਬਾਬਾ ਨਾਨਕ ਵਾਲੇ ਪਾਸੇ ਦੂਰਬੀਨਾਂ ਲੱਗੀਆਂ ਹੋਈਆਂ ਨੇ, ਸੰਗਤ ਜਿਹੜੀ ਆ ਉਹ ਦੂਰਬੀਨਾਂ ਰਾਹੀਂ ਦਰਸ਼ਨ ਕਰਦੀ ਹੈ ਦੂਜੇ ਪਾਸੇ। ਔਰ ਪਿਛਲੇ ਕਈ ਸਾਲਾਂ ਤੋਂ ਇੱਕ ਮੂਵਮੈਂਟ ਜਿਹਨੂੰ ਕੋਰੀਡੋਰ ਮੂਵਮੈਂਟ ਕਹਿੰਦੇ ਨੇ, ਉਹ ਜਾਂਦੇ ਨੇ ਉੱਥੇ ਜਾ ਕੇ ਅਰਦਾਸ ਕਰਕੇ ਪਾਕਿਸਤਾਨ ਉਧਰ ਕਰਤਾਰਪੁਰ ਸਾਹਿਬ ਵੱਲ ਮੂੰਹ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਨੇ। 5-6 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਮੂਵਮੈਂਟ ਚੱਲ ਰਹੀ ਜੀ। ਹੁਣ ਇਸ ਡੈਲੀਗੇਸ਼ਨ ਨੇ ਜਦੋਂ ਇਹ ਆਏ ਔਰ ਇਹ ਸ਼ਸ਼ੀ ਥਰੂਰ ਨੇ ਕੀ ਕਿਹਾ, ਇਹਨਾਂ ਦੀ ਮੀਡੀਆ ਦੀ ਖਬਰ ਹੀ ਬੜੀ ਕਲੀਅਰਲੀ ਹੈ, ਕੋਰੀਡੋਰ ਕਨੈਕਟਿੰਗ ਇੰਡੀਆ ਵਿਦ ਕਰਤਾਰਪੁਰ ਸਾਹਿਬ ਸ਼ਰਾइन इन पाकिस्तान रूल्ड आउट। उन्हें कहा जी ये
नहीं बन सकता। पार्लियामेंट्री स्टैंडिंग कमेटी ऑन एक्सटर्नल अफेयर्स on Tuesday ruled out construction of corridor linking India with historical Kartarpur Sahib in Pakistan कि जी ये नहीं बन सकता। ये चाहते ही नहीं, इन्होंने पता है भी जे पंजाबां दा आपसी राफता होएगा, दोनों पासे प्रॉस्पर भी होणगे वपारक और सिखा मुसलमाना दी आपसी सांझ जिहड़ी है वो मजबूत होएगी। सो इस गल तो ये जिहड़े ने ये नहीं चाहते पंजाब दी तरक्की, पंजाब नूं एक सियारा रखना चाहते ने, आतमघात करते रहन जिहड़े पंजाब दे किसान ने और बेरोजगारी और ड्रग्स दे इन्हों हवाले किया होया। द कमेटी कंप्राइजिंग ऑफ 7 MPs टुडे विजिटेड डेरा बाबा नानक फ्रॉम वेयर द गुरुद्वारा इज विजिबल। उत्थे आए जिथों कि गुरुद्वारा नजर आता है। द डेलीगेशन वॉज हियर ऑन एन इनवाइट फ्रॉम अमृतसर मैंबर पार्लियामेंट गुरजीत सिंह औजला एंड डेरा बाबा नानक MLA सुखजिंदर सिंह रंधावा। उन्हें दोनों ही कांग्रेस के ने, लोकल डेरा बाबा नानक का ये सुखजिंदर सिंह रंधावा है तो औजला हुण नवा MP बनया अमृतसर तो उन्होंने सदे ते आए। द कमेटी चेयरमैन शशि थरूर फॉर्मर मिनिस्टर ऑफ स्टेट फॉर एक्सटर्नल अफेयर्स सेड द करंट पोलिटिकल क्लाइमेट was not at all conducive for constructing such a passage. No doubt we have been flooded with requests to establish such a link which will not only boost religious tourism in the area but will also prove to be beneficial to pilgrims desirous of visiting the shrine। उन्होंने कहा जी सानू बहुत रिक्वेस्ट आई और इहदे नाल वधेगा रिलीजियस टूरिज्म और श्रद्धालुओं लई होएगा। However, under the current political scenario we cannot even think of taking such an initiative। भी असी सोच भी नहीं सकते कि असी ये करिए। और उन्होंने कहा कि भाई फिर उहदे जिहड़ा तुसी देखो जिहड़ा मैं समझदा हुन्ना भी जिहड़ा जख्मां ते लूण छिड़कना हुंदा है उहदे च वो ये कहंदा है कि भी असी तुहानू वड्डियां दूरबीनां ला दिन्ने जिहदे नाल तुसी जिहड़ा वो देख सकदे हो। उहदे च कहा थरूर said on Randhawa's request he would ensure that 4 high-resolution telescopes are installed at Dera Baba Nanak through which pilgrims could view the shrine from 3 kilometer distance separating the Indian border and the Gurdwara। उन्होंने कहा जी असीं ये रिकमेंड करते हैं 4 तुहानूं उत्थे वड्डियां दूरबीनां ला दिंदे, दूरबीनां दे नाल तुसीं परले पासे देख सकदे हो। हुण अमरनाथ दी यात्रा होए वो चाइना दे विच जाके मानसरोवर दी होए एक्सट्रा एग्रीमेंट अडवानी ने चीनियां नाल करके और गवर्नमेंट फंडिंग दे उत्ते ये काम करदे ने, लेकिन इन्हां ने कदे भी ये जिहड़ी पिलग्रिमेज आ गुरुद्वारियां दी उहनूं एक्सपेंसिव तो एक्सपेंसिव बनाते हैं और पाकिस्तान तैयार है कि भाई तुसी आ जाओ साडे वालों। उन्होंने उस रोड भी तैयार कर दी हुई है जिहदे राही अगों जिहड़ा जाया जा सकता। और इस वेले करतारपुर साहब जिहड़ा उस संगतां दे दर्शनां लई खोलिया होया है और जिहड़ी संगत जांदी है और बहुत वधिया उन्हां दी सारी कंस्ट्रक्शन और सारा पार्ट है। सो कुल मिला के एक खबर मेनली ये सी। दूसरा मैं देख रहा सी भी श्रोमणी कमेटी ने अंडेमान निकोबार लई डेलीगेशन भेजिया, मैं जिक्र किया सी। हुण वो गवर्नर नूं मिले ने, हुण वो गवर्नर कह रहे नहीं असीं देखते हैं हुण वाकई ये तुहाडे बहुत जिन्ने इत्थे काले पानी जेल च आए उहदे च सब तो ज़्यादा पंजाबी सी पर उन्हां दे बारे असीं बहुता इतिहास नहीं लिख सके। हुण जिहड़ा असीं लाइट एंड साउंड प्रोग्राम दिंदे हैं उहनूं असीं जिहड़ा 6 महीने बाद रीवैल्यू फिर असीं पंजाबियां दा रोल करांगे। असीं 3 जिहड़े इत्थे ने उन्हां दे नां दे उत्ते डॉक्टर दीवान सिंह काले पानी, भगत सिंह कोई होर एक नां है कि असीं सड़कां दे नां रख देंगे। तो मैं देख रहा भी 70 साल बाद ये किस लैवल की साडी लीडरशिप है। कश्मीरी खलोग है जिन्होंने ड्राकल कदे कहा जाता सी, कश्मीरी हाथों कहते सी उन्होंने कंटैंप्ट दे नाल कि जी इन्हां ने की लड़ना, वो खलोते हुए ने छातियां ताण के उन्हां दीयां बीबियां भी बच्चे भी 70 साल जलील हो के इन्हां दे हत्थों एक तो बाद एक घल्लूकारा करवा के श्रोमणी कमेटी तो ये इस गल च लगे हुए हैं कि जी सानू जिहड़ा है तुसीं साडा नां उहदे च लिख दिओ कि जी असीं तुहाडे देश लई बड़ियां कुर्बानियां कीतियां भावें सानू तुसीं जुत्तियां मारी जाओ। सो वो भी करन नूं तैयार नहीं ने, मतलब ना वो गुरु तेग बहादुर साहब की शहादत नूं कदे उन्होंने कबूलिया और ना ही उन्होंने तुहाडे तो तुहाडी होंद ही नहीं मनदे ने। तो उन्होंने तो कॉन्स्टिट्यूशनली तुहानूं हिंदू बनाया हुआ है और तुसी हुण जाके उत्थे काले पानी च तुहाडे लाइट एंड साउंड च 2 नां होर आ जाणगे ते सिख बड़े खुश हो जाणगे। वो पूरी 10 बंदियां दी हेड़ भेजी हुई है, वो 5-7-10 लाख का बजट बना के गए होने ने
ਜੀ ਉੱਥੋਂ ਜਹਾਜ਼ 'ਚ ਗਏ ਆਏ ਸੈਰ ਕਰਕੇ ਆਏ ਰਿਪੋਰਟ ਦੇ ਦਿੱਤੀ ਕਿ ਜੀ ਹੁਣ ਕਾਲੇ ਪਾਣੀ 'ਚ ਸਾਡਾ ਨਾਂ ਹੋਏਗਾ ਜੀ ਅਸੀਂ ਜੇਲ੍ਹਾਂ ਕੱਟੀਆਂ ਸੀ। ਇਹ ਹੈ ਜ਼ਲਾਲਤ ਜੀ ਜੀ ਔਰ ਜਿਹਨੂੰ ਤੁਸੀਂ ਗੁਲਾਮੀ ਨੂੰ ਫਿਰ ਐਕਸੈਪਟ ਕਰਦੇ ਹੋ ਔਰ ਜ਼ਲੀਲ ਹੁੰਦੇ ਹੋ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।